ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਅਸੀਂ ਆਪਣੇ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਮਾਜਵਾਦੀ ਪਾਰਟੀ ਦੇ ਜਿਹੜੇ ਨੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਇੱਕ ਪਾਸੇ ਕੋਵਿਡ ਨਾਲ ਹਜ਼ਾਰਾਂ ਲੋਕ ਮਰ ਰਹੇ ਹਨ, ਪਰ ਦੂਸਰੇ ਪਾਸੇ ਹਿੰਦੂ ਤਵੀਆਂ ਵੱਲੋਂ ਗਾਂ ਦੇ ਗੋਹੇ ਅਤੇ ਗਾਂ ਮੂਤਰ ਨਾਲ ਕਰੋਨਾ ਦਾ ਇਲਾਜ ਜਿਹੜਾ ਹੈ ਉਹ ਪ੍ਰਚਾਰਿਆ ਜਾ ਰਿਹਾ ਹੈ। ਪਤਾ ਨਹੀਂ ਲੱਗਦਾ ਕਿ ਇਸ ਹਾਲਤ ਨੂੰ ਦੇਖ ਕੇ ਰੋਈਏ ਜਾਂ ਫਿਰ ਹੱਸੀਏ। ਭਾਰਤ ਵਿੱਚ ਕਰੋਨਾ ਨਾਲ ਸੰਬੰਧਿਤ ਜਿਹੜੇ ਹਾਲਾਤਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਇਕੱਲਾ ਅਖਿਲੇਸ਼ ਯਾਦਵ ਦਾ ਹੀ ਖਿਆਲ ਨਹੀਂ ਹੈ। ਮੈਂ ਸਮਝਦਾ ਵੀ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜੇ ਆਪਣੇ ਆਪ ਨੂੰ ਹੁਣ ਤੱਕ ਪ੍ਰਾਊਡ ਇੰਡੀਅਨ ਕਹਿੰਦੇ ਸੀ ਬੈਠੇ ਨੇ, ਉਹ ਸ਼ਰਮ ਦੇ ਨਾਲ ਸਿਰ ਝੁਕਾ ਕੇ ਬੈਠੇ ਨੇ। ਜਿਹੜੇ ਬਿਲਕੁਲ ਜਿਹਨਾਂ ਨੂੰ ਅੰਧ ਭਗਤ ਕਹਿੰਦੇ ਨੇ ਜਾਂ ਅੰਨੇ ਭਗਤ, ਜੇ ਉਹਨਾਂ ਨੂੰ ਛੱਡ ਦਈਏ ਤੇ ਵੱਡੇ ਤਬਕੇ ਨੂੰ ਇਹ ਲੱਗਦਾ ਹੈ ਕਿ ਭਾਈ ਇਹੋ ਜਿਹਾ ਜਲੂਸ ਤਾਂ ਸਾਡਾ ਪਹਿਲਾਂ ਕਦੇ ਵੀ ਨਹੀਂ ਨਿਕਲਿਆ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਕਿ ਅਖਿਲੇਸ਼ ਯਾਦਵ ਨੇ ਇਹ ਲਫ਼ਜ਼ ਕਿਉਂ ਕਹੇ ਔਰ ਕਿਉਂ ਸੋਸ਼ਲ ਮੀਡੀਆ ਦੇ ਉੱਤੇ ਇਸ ਕਿਸਮ ਦਾ ਇੱਕ ਪੂਰਾ ਮਾਹੌਲ ਬਣਿਆ ਹੋਇਆ ਹੈ ਕਿ ਭਾਈ ਇਹ ਮੋਦੀ ਐਂਡ ਕੰਪਨੀ ਤੇ ਹਿੰਦੂ ਤਵੀਆਂ ਨੇ ਸਾਨੂੰ ਕਿਹੜੇ ਡੂੰਘੇ ਖੂਹ ਦੇ ਵਿੱਚ ਸੁੱਟ ਦਿੱਤਾ ਹੈ, ਜਿਹਨੂੰ ਅੰਨੇ ਖੂਹ 'ਚ ਕਹਿੰਦੇ ਨੇ, ਵੀ ਅੰਨੇ ਖੂਹ ਦੇ ਵਿੱਚ ਸੁੱਟ ਦਿੱਤਾ ਹੈ। ਔਰ ਇਹ ਡਿਬੇਟ ਉਹਨਾਂ ਦੇ ਸਿਆਣੇ ਵੀ ਕਰ ਰਹੇ ਨੇ ਕਿ ਭਾਈ ਇਹ ਜਿਹੜੀ ਸਾਡੀ ਇਮੇਜ ਬੈਸ਼ਿੰਗ ਚਾਰ ਚਫੇਰੇ ਹੋਈ ਹੈ, ਇਹ ਅਸੀਂ ਕਿਵੇਂ ਰਿਕਵਰ ਕਰਾਂਗੇ। ਚਲੋ ਕੋਵਿਡ ਤੋਂ ਤਾਂ ਵਕਤ ਪਾ ਕੇ ਹੋਰ ਮਹੀਨੇ 2 ਮਹੀਨੇ 4 ਮਹੀਨੇ ਥਰਡ ਵੇਵ ਵੀ ਆ ਗਈ। ਉਹ ਕਹਿੰਦੇ ਨੇ ਕੋਈ ਨਹੀਂ ਜੀ 1 ਬਿਲੀਅਨ 350 ਮਿਲੀਅਨ ਹੈ, 10-20 ਮਿਲੀਅਨ ਮਰ ਵੀ ਗਏ, ਫਿਰ ਵੀ ਅਸੀਂ ਜਿਉਂਦੇ ਹਾਂ। ਸੋ ਇਹ ਤਾਂ ਇਹਨਾਂ ਦਾ ਇਸ ਕਿਸਮ ਦਾ ਹੀ ਹੈ। ਲੇਕਿਨ ਜਿਹੜਾ ਇਮੇਜ ਹੁੰਦਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਅੰਗਰੇਜ਼ੀ ਰਾਜ ਦੇ ਵੇਲੇ ਤੋਂ ਬਾਅਦ ਵੀ ਦੇਖੀਏ ਤੇ ਬਾਹਰਲੀ ਸਾਰੀ ਦੁਨੀਆ ਦੇ ਵਿੱਚ ਇਹੀ ਇੱਕ ਇਮੇਜ ਸੀ ਭਾਰਤ ਦਾ। ਜਦੋਂ ਉਹ ਕਿਤੇ ਹੁੰਦਾ ਸੀ ਜਾਂ ਤਾਂ ਉਹ ਬੀਨ ਵਜਾਉਣ ਵਾਲੇ ਲੋਕ ਅੱਗੇ ਸੱਪ ਕੱਢ ਰਹੇ ਨੇ ਸਪੇਰੇ, ਕਿਉਂਕਿ ਬੰਗਾਲ 'ਚ 1757 ਤੋਂ ਬਾਅਦ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਤੇ ਹੈ ਹੀ ਇਹ ਸੀ ਕਿ ਭਾਈ ਬੀਨ ਵਜਾਈ ਤੇ ਉਹ ਸੱਪ ਕੱਢ ਲਿਆ, ਤੇ ਜਾਂ ਜਾਦੂਗਰ। ਔਰ ਉਹਨਾਂ ਦੇ ਜਾਦੂਗਰ ਬਾਹਰ ਜਦੋਂ ਹੁੰਦਾ ਸੀ ਉਹ ਜੀ ਪੱਗ ਜਾਦੂਗਰਾਂ ਵਾਲੀ ਬੰਨ੍ਹ ਕੇ ਉਹਨੂੰ ਦੇਖਣ ਆਉਂਦੇ ਸੀ ਕਿ ਭਾਈ ਇਹ ਮੂੰਹ 'ਚ ਕੀ ਪਾਉਂਦੇ ਨੇ ਤੇ ਕੱਢਦੇ ਕੀ ਨੇ, ਕਿਸ ਝੋਲੇ 'ਚ ਕੀ। ਇਸ ਤੋਂ ਬਿਯੋਂਡ ਬਾਕੀ ਜਿਹੜੇ ਇਮੇਜਸ ਹੁੰਦੇ ਸੀ ਉਹੀ ਭੁੱਖੇ ਨੰਗੇ, ਕੱਪੜੇ ਨਹੀਂ ਹੈ ਔਰ ਕੋਈ ਬਾਂਦਰ ਵਾਂਗ ਰਹਿ ਰਿਹਾ, ਕੋਈ ਚੂਹੇ ਖਾ ਰਿਹਾ, ਕੋਈ ਦੂਜਾ ਇਸ ਕਿਸਮ ਦੀਆਂ ਉਹਨਾਂ ਜ਼ਮਾਨਿਆਂ ਦੀਆਂ ਵੀ ਤਸਵੀਰਾਂ ਨੇ ਕਿ ਜੀ ਇਹ ਕੀ ਹੈ। ਔਰ ਇੱਕ ਕਿਤੇ ਨਾ ਕਿਤੇ ਵੇੜ ਤਰੀਕੇ ਨਾਲ ਇਹ ਸੀ, ਜਾਂ ਉਹਨਾਂ ਦੇ ਨਾਂਗੇ ਸਾਧੂ ਜਾਂ ਦੂਜੇ ਜਿਹੜੇ ਹੁਣ ਵੀ ਕੁੰਭ ਦੇ ਉੱਤੇ ਆਉਂਦੇ ਨੇ ਤੇ ਵੈਸਟ ਦਾ ਸਭ ਤੋਂ ਜ਼ਿਆਦਾ ਇੰਟਰਸਟ। ਪਰ ਓਵਰ ਏ ਪੀਰੀਅਡ ਆਫ ਟਾਈਮ ਪੋਸਟ 47 ਇਹ ਗੱਲ ਜੇ ਅਸੀਂ ਨਹਿਰੂ ਜਾਂ ਦੂਜੇ ਦੇ ਹਵਾਲੇ ਨਾਲ ਕਰੀਏ ਕਿ ਉਹਨੇ ਉਸ 'ਚੋਂ ਕੱਢਣ ਦੀ ਇਹ ਕੋਸ਼ਿਸ਼ ਕੀਤੀ ਕਿ ਭਾਈ ਇੰਡਸਟਰੀਲਾਈਜੇਸ਼ਨ ਕੀ ਹੈ, ਦੂਸਰਾ ਕੀ ਹੈ, ਲੋਕਾਂ ਦੇ ਵਿੱਚ ਇੱਕ ਜਿਹੜਾ ਉਹ ਇਮੇਜ ਬਿਲਡਿੰਗ ਦੇ ਵੱਲ ਤੁਰੇ। ਉਹ ਪੰਚਸ਼ੀਲ ਲਿਆਂਦਾ ਜੀ, ਸਾਡੇ ਅਸੂਲ ਜਿਹੜੇ ਨੇ ਉਹ ਸ਼ਾਂਤੀ ਵਾਲੇ ਨੇ, ਪਰ ਅੰਦਰ ਤਾਂ ਉਹੀ ਵੜਿਆ ਹੋਇਆ ਸੀ ਜੋ ਫਿਰ ਚੀਨ ਦੇ ਨਾਲ ਪੰਗਾ ਲਿਆ। ਤੇ ਨਹਿਰੂ ਜਿਹੜਾ ਮਰ ਗਿਆ ਫਿਰ 62 ਤੋਂ ਬਾਅਦ ਤਾਂ 1 ਸਾਲ ਵੀ ਉਹ ਸਰਵਾਈਵ ਨਹੀਂ ਕੀਤਾ। 1964 'ਚ ਮਰ ਗਿਆ। 62 ਅਕਤੂਬਰ ਤੋਂ ਬਾਅਦ ਚੀਨ ਨਾਲ ਟੱਕਰ ਹੁੰਦੀ ਹੈ। ਫਿਰ ਇਹਨਾਂ ਨੇ ਲਾਲ ਬਹਾਦਰ ਸ਼ਾਸਤਰੀ ਦੇ 18 ਮਹੀਨੇ ਦਾ ਟਾਈਮ, ਉਹਨੂੰ ਇਹਨਾਂ ਨੇ ਅਸੀਂ ਗ੍ਰੇਟ ਵਿਨਰ ਤੇ ਫਲਾਣਾ ਟਿਮਕਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਇੰਦਰਾ ਗਾਂਧੀ ਰਹੇ। ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਜਦੋਂ ਗਰਾਊਂਡ ਦੇ ਉੱਤੇ ਤੁਹਾਡੇ ਕੋਲ ਨਾ ਇਨਫਰਾਸਟਰਕਚਰ ਹੁੰਦਾ ਹੈ, ਨਾ ਤੁਹਾਡੀ ਨੀਅਤ ਹੁੰਦੀ ਹੈ, ਨਾ ਤੁਹਾਡੇ ਕੋਲ ਵਿਲ ਹੁੰਦੀ ਹੈ ਕਰਨ ਦੀ, ਤੁਸੀਂ ਸਿਰਫ ਇੱਕ ਉਹ ਜਿਹਨੂੰ ਭੌਂਪੂ ਕਹਿੰਦੇ ਨੇ, ਭੌਂਪੂ ਬਣ ਕੇ ਤੁਸੀਂ ਦੁਨੀਆ ਨੂੰ ਇਹੀ ਕਹੀ ਜਾਓ ਜੀ ਅਸੀਂ ਫਲਾਂ ਵੀ ਹੈ, ਫਲਾਂ ਵੀ ਹੈ, ਫਲਾਂ ਵੀ ਹੈ। ਪਰ ਜਦੋਂ ਕੋਈ ਵੀ ਇਸ ਕਿਸਮ ਦਾ ਕ੍ਰਾਈਸਿਸ ਆਏ ਤੇ ਲੱਗੇ ਵੀ ਤੁਸੀਂ ਜੋ ਕਹਿੰਦੇ ਸੀ ਉਹ ਤਾਂ ਹੈ ਹੀ ਨਹੀਂ, ਤੁਸੀਂ ਕੁਝ ਵੀ ਨਹੀਂ। ਔਰ ਇਹੀ ਹਾਲ ਇੰਦਰਾ ਗਾਂਧੀ ਨੇ 1974 'ਚ ਐਟੋਮਿਕ ਪਹਿਲਾ ਜਿਹੜਾ ਟੈਸਟ ਕੀਤਾ ਪੋਖਰਾਨ, ਇਹ ਦੱਸਣ ਲਈ ਜੀ ਅਸੀਂ ਤਾਂ ਐਟੋਮਿਕ ਪਾਵਰ ਬਣ ਗਏ। ਹਾਲਾਂਕਿ ਚੋਰੀ ਜਿਹੜਾ ਕੈਨੇਡਾ ਔਰ ਦੂਸਰਿਆਂ ਨੇ ਦਾ ਜਿਹੜੀ ਵਾਟਰ ਉਹਨਾਂ ਦਾ ਹੁੰਦਾ ਸੀ ਡਿਸਟਿਲਡ ਵਾਟਰ ਔਰ ਦੂਸਰੇ ਪਰਪਸਿਸ ਲਈ ਸੀ, ਉਹਨੂੰ ਉਹਨਾਂ ਨੇ ਮਿਸਯੂਜ਼ ਕੀਤਾ। ਐਨਰਿਚਡ ਯੂਰੇਨੀਅਮ ਨੇ ਵੀ ਉਸ ਦੇ ਲਈ ਮਿਸਯੂਜ਼ ਕੀਤਾ। ਪਰ ਉਹਨਾਂ ਨੇ ਪ੍ਰੋਜੈਕਟ ਕੀਤਾ ਜੀ ਅਸੀਂ। ਫਿਰ 1971 ਦਾ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਕਿਵੇਂ ਪਾਕਿਸਤਾਨ ਨੂੰ ਤੋੜਿਆ ਔਰ ਉਹਨੂੰ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ, ਇਹੀ ਬੀਜੇਪੀ ਦਾ ਅਟਲ ਬਿਹਾਰੀ ਵਾਜਪਾਈ ਉਸ ਵੇਲੇ ਕਰਤਾ ਤਾਂ ਉਹਨੇ ਕਿਹਾ ਜੀ ਰੀਇਨਕਾਰਨੇਸ਼ਨ ਆਫ ਦੁਰਗਾ, ਕਿ ਜੀ ਦੇਖੋ 93,000 ਪਾਕਿਸਤਾਨੀਆਂ ਦਾ ਸਰੈਂਡਰ ਲਿਆ ਔਰ ਉਹਨੂੰ ਵੀ ਲੱਗਣ ਲੱਗ ਗਿਆ ਵੀ ਸੱਚਮੁੱਚ ਹੀ ਮੈਂ ਦੁਰਗਾ। ਔਰ ਨਤੀਜਾ ਉਹ ਦੁਰਗਾ ਬਣੀ ਨੇ
ਫਿਰ ਸਿੱਖਾਂ ਦੇ ਨਾਲ ਪੰਗਾ ਲਿਆ। ਜੂਨ 84 ਦਾ ਘੱਲੂਘਾਰਾ ਨੇ ਕਿਹਾ ਜੀ ਪਾਕਿਸਤਾਨ ਨੂੰ ਤਾਂ ਅਸੀਂ ਸਬਕ ਸਿਖਾ ਦਿੱਤਾ, ਹੁਣ ਸਿੱਖਾਂ ਨੂੰ ਸਿਖਾਈਏ। ਫਿਰ ਇਹ ਨਹੀਂ ਸੀ ਪਤਾ ਕਿ ਭਾਈ ਉਹ ਹਾਂ ਜਿਵੇਂ ਸਾਡੇ ਢਾਡੀ ਸਿੰਘ ਕਹਿੰਦਾ ਹੁੰਦੇ ਨੇ ਕਿ ਫਿਲਟਰ ਵਾਂਗੂ ਕਰਤੀ। ਸੋ ਉਹ ਜਿਹੜਾ ਪ੍ਰਾਈਡ ਕਿੱਥੋਂ ਨਿਕਲਿਆ। ਔਰ ਉਸ ਤੋਂ ਬਾਅਦ ਤੁਸੀਂ ਦੇਖਦੇ ਹਾਂ ਐਟੋਮਿਕ ਧਮਾਕੇ ਤੋਂ ਬਾਅਦ ਐਮਰਜੈਂਸੀ ਦਾ ਐਲਾਨ, ਸਾਰਾ ਭਾਰਤ ਜਿਹੜਾ ਉਹ ਫਲੈਟ ਹੋ ਗਿਆ। ਔਰ ਖੁਦ ਇਹ ਜਿਹੜਾ ਇਹਦਾ ਗੁਰੂ ਬਣਿਆ ਹੋਇਆ ਸੀ ਮੋਦੀ ਦਾ ਅਡਵਾਨੀ, ਮੀਡੀਆ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਦੇ ਵਰ ਆਸਕਡ ਟੂ ਬੈਂਡ, ਦੇ ਸਟਾਰਟਡ ਕ੍ਰੋਲਿੰਗ। ਉਹਨਾਂ ਨੂੰ ਝੁਕਣ ਲਈ ਕਿਹਾ ਸੀ, ਉਹ ਤਾਂ ਰਿੰਗਣ ਲੱਗ ਗਏ। ਸੋ ਇਸ ਕਿਸਮ ਦੇ ਜਿਹੜੇ ਹੁੰਦੇ, ਕਿਉਂਕਿ ਫੇਕ ਸਾਰਾ ਖੜਾ ਕੀਤਾ ਹੋਇਆ ਸੀ, ਬੈਂਕ ਨੈਸ਼ਨਲਾਈਜ਼ ਹੋ ਗਏ, ਫਲਾਣਾ ਸੋਸ਼ਲਿਜ਼ਮ ਆ ਗਿਆ, ਗਰੀਬੀ ਹਟਾਓ ਦਾ ਨਾਰਾ ਦੇ ਦਿੱਤਾ, ਪੱਲੇ ਕੁਝ ਵੀ ਨਹੀਂ ਸੀ। ਉਹੀ ਲੋਕ ਕਹਿਣ ਲੱਗ ਗਏ ਜੀ ਇਹ ਅਸਲ 'ਚ ਗਰੀਬੀ ਹਟਾਓ ਨਹੀਂ, ਨਾਰਾ ਤਾਂ ਇਹਦਾ ਗਰੀਬ ਹਟਾਓ ਹੀ ਸੀ। ਲੋਕ ਤਾਂ ਉੱਥੇ ਕੀ ਸੀ। ਸੋ ਇਹ ਬਦਲਦੇ ਹਾਲਾਤ ਜਦੋਂ ਇਸ ਮੋਦੀ ਤੱਕ ਗੱਲ ਪਹੁੰਚੀ, ਇਹਨੇ ਉਸ ਕਿਸਮ ਦਾ ਫਰਾਡ, ਸਭ ਕਾ ਸਾਥ ਸਭ ਕਾ ਵਿਕਾਸ, ਪਰ ਅੰਦਰ ਤੁਹਾਡੇ ਨੀਅਤ ਕੀ ਹੈ ਕਿ ਜਿਉਣ ਨਹੀਂ ਦੇਣਾ, ਘੱਟ ਗਿਣਤੀਆਂ ਦਾ ਕਹਾਣ ਕਰਨਾ। ਮੈਂ ਇੱਕ ਪੁਰਾਣਾ ਇੰਟਰਵਿਊ ਹੈ ਤਾਂ ਉਹ ਵੀ ਚਵਲ ਕਿਸਮ ਦੀ ਹੈ, ਬੀਬੀ ਉਹ ਤਵਲੀਨ, ਜਿਹਨੇ ਪਹਿਲਾਂ ਮੋਦੀ ਨੂੰ 2014 'ਚ ਬੜਾ ਕੀਤਾ ਕਿ ਜੀ ਇਹ ਹੁਣ ਰਾਈਜ਼ਿੰਗ ਕੋਮੇਟ, ਇਹ ਚਮਕਦਾ ਤਾਰਾ ਹੈ, ਇਹ ਲੋਕਾਂ ਦਾ ਕਰੇਗਾ। ਉਹ ਇੰਟਰਵਿਊ ਦੇ ਰਹੀ ਸੀ ਕਰਨ ਥਾਪਰ ਨੂੰ, ਉਹ ਕਹਿੰਦੇ ਜੀ ਇਹਦੇ ਤਾਂ DNA 'ਚ ਹੀ ਐਂਟਾਈ ਮੁਸਲਮ ਹੈ, ਇਹਦਾ DNA ਐਂਟਾਈ ਮੁਸਲਮ ਹੈ। ਔਰ ਇਹ ਉਹ ਕਰ ਰਹੀ ਹੈ ਕਿਉਂਕਿ ਉਹਦੇ ਆਪਣੇ ਮੁੰਡੇ ਨੂੰ ਕੀ ਉਹਦਾ ਨਾਂ ਹੈ ਆਸੀਰ, ਜਿਹੜਾ ਉਸ ਉਹਦਾ ਉਹਨੇ OIC ਕਾਰਡ ਇੰਡੀਅਨ ਗਵਰਨਮੈਂਟ ਨੇ ਕੈਂਸਲ ਕਰਤਾ ਕਿਉਂਕਿ ਉਹਨੇ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਦੇ ਉੱਤੇ ਜਿਹੜਾ ਇੱਕ ਆਰਟੀਕਲ ਲਿਖਿਆ ਇਹਦੀ 2019 ਦੀ ਚੋਣ ਤੋਂ ਪਹਿਲਾਂ ਕਿ ਮੋਦੀ ਦਾ ਡਿਵਾਈਡਰ ਇਨ ਚੀਫ, ਆਸੀਮ ਉਸ ਦਾ ਨਾਂ, ਔਰ ਗਵਰਨਰ ਰਿਹਾ ਲਹਿੰਦੇ ਪੰਜਾਬ ਦਾ ਤਾਸੀਰ, ਉਹਦਾ ਲੜਕਾ ਸੀ ਜਿਹਨੂੰ ਉਹਨੇ ਕਦੇ ਔਨ ਨਹੀਂ ਕੀਤਾ, ਪਰ ਉਹ ਇੱਕ ਵੱਖਰੀ ਕਹਾਣੀ ਹੈ ਕਿਵੇਂ। ਹੁਣ ਇਸ ਮੋਦੀ ਨੇ ਨਾਰਾ ਕੀ ਦਿੱਤਾ ਸੀ ਤੇ ਉਹਦੀਆਂ ਕਰਤੂਤਾਂ ਕੀ ਨੇ ਉਹ ਅਸੀਂ ਰੋਜ਼ਾਨਾ ਬਿਆਨ ਕਰਦੇ। ਔਰ ਇਹ ਈਵਨ ਡਾਕਟਰ ਐਂਥਨੀ ਫੌਚੀ ਜਿਹੜੇ ਅਮਰੀਕਾ ਦੇ 6 ਐਡਮਿਨਿਸਟ੍ਰੇਸ਼ਨ ਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ, ਐਕਸਪਰਟਸ ਨੇ, ਕੱਲ੍ਹ ਉਹਨਾਂ ਦਾ ਇੱਕ ਇੰਟਰਵਿਊ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਗਵਰਨਮੈਂਟ ਨੇ 2 ਵੱਡੀਆਂ ਗਲਤੀਆਂ ਕੀਤੀਆਂ। ਇੱਕ ਤਾਂ ਅਜੇ ਪਹਿਲੀ ਵੇਵ ਵੀ ਖਤਮ ਨਹੀਂ ਸੀ ਹੋਈ ਔਰ ਵਿਕਟਰੀ ਐਲਾਨ ਦਿੱਤੀ ਕਿ ਜੀ ਗੱਲ ਖਤਮ ਹੋ ਗਈ, ਜਦੋਂ ਕਿ ਡਾਕਟਰ ਫੌਚੀ ਵਾਰ-ਵਾਰ ਕਹਿ ਰਹੇ ਸੀ, ਹੁਣ ਵੀ, ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟ ਵੀ ਕਹਿ ਰਹੇ ਨੇ। ਉਹਨੇ ਕਿਹਾ ਕਿ ਵੀ ਬਿਲਕੁਲ। ਔਰ ਦੂਸਰਾ ਕਿ ਇਹਦੇ ਬਾਵਜੂਦ ਉਸ ਵੇਵ ਦੇ ਚੱਲਦਿਆਂ, ਪਹਿਲੀ ਵੇਵ ਦੇ ਲੱਖਾਂ ਲੋਕ ਮਰੇ, ਮੈਡੀਕਲ ਇਨਫਰਾਸਟ੍ਰਕਚਰ ਕੋਈ ਵੀ ਤੁਸੀਂ ਬੈਕਅਪ ਤਾਂ ਦੂਰ ਦੀ ਗੱਲ, ਜਿਹੜੀ ਕਰੰਟ ਗੱਲ ਹੈ ਉਹ ਵੀ ਖੜੀ ਨਹੀਂ ਕੀਤੀ। ਹੁਣ ਇਹ ਕਿਸੇ ਵੀ ਹੋਰ ਮੁਲਕ ਦੇ ਵਿੱਚ ਕਿਸੇ ਡੈਮੋਕ੍ਰੇਸੀ ਜਿਹਨੂੰ ਕਿਹਾ ਜਾਂਦਾ ਉਹਦੇ 'ਚ ਹੋਇਆ ਹੁੰਦਾ, ਤੇ ਹੁਣ ਤੱਕ ਜਿਹਨੂੰ ਕਹਿੰਦੇ ਨੇ ਹੈਡਸ ਵੁੱਡ ਹੈਵ ਰੋਲਡ, ਕਿ ਵੀ ਰਿਜ਼ਾਈਨ ਹੁੰਦੇ ਔਰ ਲੋਕ ਜਿਹੜੇ ਨੇ ਉਹ ਬਾਹਰ ਆ ਕੇ ਖਲੋਤੇ ਹੁੰਦੇ ਵੀ ਨਿਕਲੋ ਇੱਥੋਂ, ਕਿ ਵੀ ਤੁਸੀਂ ਫੇਲ ਹੋਏ ਹੋ। ਆਪ ਹੀ ਗੈਰਤਮੰਦ ਜਿਹੜੇ ਨੇ ਅਸਤੀਫਾ ਦੇ ਕੇ ਪਾਸੇ ਹੁੰਦੇ ਨੇ। ਪਰ ਉਹਨਾਂ ਦਾ ਤੁਸੀਂ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਉਹ RSS ਮੋਹਨ ਭਾਗਵਤ ਬਾਹਰ ਨਿਕਲਿਆ ਔਰ ਉਹਨੇ 2-4 ਆਪਣੇ ਜਿਹੜੇ ਨੇ ਉਹ ਟੌਂਟ ਬਟੌਂਟ ਜੇ ਇਕੱਠੇ ਕੀਤੇ ਨੇ। ਉਹਨੇ ਕਿਹਾ ਜੀ ਆਉਣ ਵਾਲੇ ਹਫ਼ਤਿਆਂ 'ਚ ਅਸੀਂ ਇੱਕ ਪੋਜ਼ਿਟਿਵਿਟੀ ਕੈਂਪੇਨ ਕਰ ਰਹੇ ਹਾਂ, ਹਮ ਜੀਤेंगे। ਹੁਣ ਹਮ ਜੀਤेंगे ਹਾਲ ਕੀ ਹੈ ਜੇ ਅਸੀਂ ਇਹਨਾਂ ਦੀ ਅੱਜ ਦੀ ਰਿਪੋਰਟ ਦੇਖੀ ਔਰ ਇਹਨੂੰ 5 ਗੁਣਾ ਸੌਖੇ ਜਾਣਨ ਲਈ ਕੰਜ਼ਰਵੇਟਿਵਲੀ, ਤੇ ਜੇ ਠੀਕ ਫਿਗਰ ਲੈਣੀ ਹੋਏ ਤਾਂ 10 ਗੁਣਾ ਮਲਟੀਪਲਾਈ ਕਰ ਲਓ ਤੇ ਇਹ ਡਾਟਾ ਬਣਦਾ ਹੈ। ਐਟ 4205 India reports record COVID deaths in a day, 3,48,042 fresh cases reported। ਇਹ ਮਈ 12 ਦੀ ਖਬਰ, ਪਿਛਲੇ 24 ਘੰਟੇ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ 4,205 ਮੌਤਾਂ ਹੋਈਆਂ ਨੇ ਔਰ 3,48,421 ਨਵੇਂ ਕੇਸ ਹੋਏ ਨੇ। ਹੁਣ 5 ਗੁਣਾ ਜੇ ਕਰਨਾ ਹੈ ਤੇ ਮੌਤਾਂ 20,000 ਨੂੰ ਕ੍ਰਾਸ ਕਰਦੀਆਂ ਔਰ ਇਹ ਜਿਹੜਾ 1.5 ਮਿਲੀਅਨ ਨੂੰ 15 ਲੱਖ ਨੂੰ ਕ੍ਰਾਸ ਕਰਦਾ ਹੈ ਜਿਹੜਾ ਉਹਨਾਂ ਦੇ ਪੋਜ਼ਿਟਿਵ ਨੇ। ਔਰ ਬਰਾਬਰ ਅਜੇ ਵੀ ਉਹੀ ਇੰਨੇ ਹਫ਼ਤੇ ਹੋ ਗਏ ਨੇ, ਆਕਸੀਜਨ ਦੀ ਕਮੀ ਨਾਲ ਵੀ ਲੋਕ ਮਰ ਰਹੇ ਨੇ, ਨਾ ਕੋਈ ਹਸਪਤਾਲ ਨੇ, ਜੇ ਹਸਪਤਾਲ ਨੇ ਤਾਂ ਉਹਦੇ 'ਚ ਬੈੱਡ ਨਹੀਂ ਹੈ, ਜੇ ਬੈੱਡ ਨੇ ਹੈ ਤਾਂ ਡਾਕਟਰ ਨਹੀਂ ਹੈ, ਜੇ ਉਹ ਹੈ। ਈਵਨ ਜਿਹੜੇ ਇਹਨਾਂ ਨੇ ਸੋ ਕਾਲਡ ਕਿਹਾ ਜੀ ਅਸੀਂ ਵੈਂਟੀਲੇਟਰ ਪਹੁੰਚਾ ਦਿੱਤੇ, ਕੱਲ੍ਹ ਪੰਜਾਬ ਦੇ ਹਵਾਲੇ ਨਾਲ ਸੀ, ਅਕਾਲੀ ਦਲ ਦੇ ਨੁਮਾਇੰਦੇ ਨੇ ਟਵੀਟ ਕੀਤਾ ਕਿ 90% ਜਿਹੜੇ ਇਹਨਾਂ ਦੇ ਭੇਜੇ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਵੈਂਟੀਲੇਟਰ ਨੇ ਨਾਨ ਫੰਕਸ਼ਨਲ ਨੇ। ਉਹਨਾਂ ਕਿਹਾ ਉਹਨਾਂ ਦਾ ਭੇਜੇ ਹੀ ਨਾਨ ਫੰਕਸ਼ਨਲ, ਪੰਜਾਬ ਸਰਕਾਰ ਸੁੱਤੀ ਸੀ ਵੀ ਤੁਸੀਂ ਨਹੀਂ ਚੈੱਕ ਕੀਤੇ। ਪਰ ਕੌਣ ਕਿਹਨੂੰ ਕਹੇ, ਕਿਉਂਕਿ ਇੱਕ ਡਿਕਟੇਟਰ ਦਾ ਉਹ ਡਰ ਵੀ ਪੈਦਾ ਕੀਤਾ ਹੁੰਦਾ ਹੈ
ਕਿ ਤੁਸੀਂ ਆਵਾਜ਼ ਨਹੀਂ ਕੱਢ ਸਕਦੇ। ਹਾਲਾਤ ਇਹ ਨੇ। ਔਰ ਇਹਨਾਂ ਇਹੀ ਨਹੀਂ ਕਿ ਇੰਡੀਆ ਦੇ ਵਿੱਚ ਜਿਹੜੇ ਨੇ ਲੱਖਾਂ ਲੋਕ ਮਰ ਰਹੇ ਨੇ। ਨੇਪਾਲ, ਹੁਣ ਜਿਹੜੇ ਨੇਪਾਲ ਦੀ ਆਬਾਦੀ ਆਲਮੋਸਟ 30 ਮਿਲੀਅਨ ਹੈ, 3 ਕਰੋੜ, ਭਾਰਤ ਨੇ ਵੈਕਸੀਨ ਦੇਣ ਦਾ ਵੀ ਉਹਨਾਂ ਦੇ ਨਾਲ ਕੀਤਾ ਹੋਇਆ ਸੀ ਸਮਝੌਤਾ। ਜਿੰਨੀਆਂ ਮੈਡੀਸਨਸ ਔਰ ਦੂਸਰੀਆਂ ਨੇ ਉਹ ਭਾਰਤ ਤੋਂ ਜਿਹੜੀਆਂ ਨੇ, ਲੈਂਡਲੌਕਡ ਕੰਟਰੀ ਹੈ ਨੇਪਾਲ, ਉੱਥੇ ਜਾਂਦਾ ਹੈ। ਔਰ ਇਹਨਾਂ ਨੇ ਬਿਲਕੁਲ ਉਹ ਸਾਰੇ ਐਗਰੀਮੈਂਟਸ ਤੋਂ ਫਿਰ ਗਏ। ਉਹਨਾਂ ਨੂੰ ਸਬਕ ਸਿਖਾਉਣਾ ਵੀ ਚਾਹੁੰਦੇ ਨੇ ਕਿ ਜੀ ਜਾਓ ਹੋਰ ਚੀਨ ਦੀ ਕੱਛ 'ਚ। ਨਤੀਜੇ ਦੇ ਤੌਰ ਤੇ ਇਸ ਵੇਲੇ ਹਾਈਐਸਟ ਪੋਜ਼ਿਟਿਵਿਟੀ ਰੇਟ ਕੋਵਿਡ-19 ਦਾ ਜਿਹੜਾ ਉਹ ਭਾਰਤ ਤੋਂ ਬਾਅਦ ਨੇਪਾਲ ਦੇ ਵਿੱਚ ਹੈ। ਹਜ਼ਾਰਾਂ ਮੌਤਾਂ ਹੋ ਰਹੀਆਂ ਨੇ ਔਰ ਲੋਕ ਜਿਹੜੇ ਨੇ ਉਹ ਬੇਬਸੀ ਦਾ ਆਲਮ ਹੈ। ਔਰ ਜਿਹੜੇ ਇਸ ਸਾਰੇ ਪੀਰੀਅਡ 'ਚ ਇਹਨਾਂ ਦੇ ਝੂਠ ਨੂੰ ਵੀ ਪ੍ਰਚਾਰਦੇ ਰਹੇ, ਉਹਨੂੰ ਮੋਦੀ ਨੂੰ ਰਾਮ ਦਾ ਅਵਤਾਰ ਬਣਾ ਕੇ ਪੇਸ਼ ਕੀਤਾ। ਅੱਜ ਉਹਨਾਂ ਦੇ ਵੀ ਘਰ ਦੇ ਕਿਵੇਂ ਚੀਕ ਰਹੇ ਨੇ ਜਾਂ ਉਹ ਵੀ ਇਸ ਦੁਨੀਆ ਤੋਂ ਤੁਰੇ ਜਾ ਰਹੇ ਨੇ। ਔਰ ਇੱਕ ਸਟੋਰੀ ਜਿਹੜੀ ਕਿ ਅੱਜ ਕਾਫੀ ਮੀਡੀਆ 'ਚ ਸੀ, ਆਗਰੇ ਦੀ ਡੇਟਲਾਈਨ ਨਾਲ, RSS ਵਰਕਰ ਮੋਦੀ ਫੋਲੋਡ ਔਨ ਟਵਿੱਟਰ dies of COVID. PM didn't help despite plea tweet, family cries. Amit Jaiswal's family hoped Modi would intervene after they posted a tweet from his account tagging the PM and CM Yogi and said they were facing serious issues. ਹੁਣ ਇਹ ਜਿਹੜਾ ਅਮਿਤ ਜੈਸਵਾਲ ਹੈ, ਇਹ ਉਹ ਮੋਦੀ ਦਾ ਫੈਨ ਸੀ ਜਿਸ ਦੇ ਟਵੀਟ ਨੂੰ ਜਿਸ ਨੂੰ ਮੋਦੀ ਫੋਲੋ ਕਰ ਰਿਹਾ ਸੀ। ਉਹ ਖੁਦ ਔਰ ਉਹਨੇ ਆਪਣੀ ਗੱਡੀ ਦੇ ਉੱਤੇ ਵੱਡੀ ਪਿਕਚਰ ਮੋਦੀ ਦੀ ਲਾਈ ਹੋਈ ਸੀ ਔਰ ਹਿਊਜ ਪੋਸਟਰ ਆਫ ਪ੍ਰਾਈਮ ਮਿਨਿਸਟਰ ਮੋਦੀ ਦੈਟ ਹੈਡ ਅਡੋਰਨਡ ਦਾ ਬੈਕ ਆਫ ਆਗਰਾ ਰੈਜ਼ੀਡੈਂਟ ਅਮਿਤ ਜੈਸਵਾਲ's car for many years is now gone. His sister tore it off the day Jaiswal, an RSS worker, the PM even followed on Twitter, died of COVID in a private hospital in Mathura. ਉਹਦਾ ਵੱਡਾ ਪੋਸਟਰ ਮੋਦੀ ਦਾ ਫਾੜ ਕੇ ਉਹਦੀ ਭੈਣ ਨੇ ਪਰੇ ਮਾਰਿਆ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਮੋਦੀ ਨੂੰ, ਆਦਿੱਤਨਾਥ ਯੋਗੀ ਨੂੰ, ਦੂਜੇ ਨੂੰ ਜਿਹੜਾ ਉਹ ਟਵੀਟ ਕੀਤੇ, ਮੈਸੇਜ ਘੱਲੇ ਕਿ ਭਾਈ ਤੁਸੀਂ ਮਦਦ ਕਰੋ, ਆਕਸੀਜਨ ਦਿਓ। ਦੂਜਾ ਉਹਨਾਂ ਨੇ ਕਿਹਾ ਵੀ ਮਰ ਗਿਆ। ਉਹਨਾਂ ਨੇ ਕਿਹਾ ਵੀ ਅਸੀਂ ਸਿੱਧੇ ਤੌਰ ਤੇ ਮੋਦੀ ਨੂੰ ਜ਼ਿੰਮੇਵਾਰ ਦੱਸਦੇ ਹਾਂ ਇਸ ਸਾਰੇ ਦੇ ਲਈ। ਔਰ ਤੁਸੀਂ ਇੱਕ ਪਾਸੇ ਇਹ ਚੱਲ ਰਿਹਾ, ਇਹਨਾਂ ਦੀ ਪੋਜ਼ਿਟਿਵਿਟੀ ਦੇਖੋ। PM Modi reviews availability of oxygen and medicines. PMO said Modi was also briefed about operation of oxygen rail and sorties by Indian Air Force. ਦੱਸੋ ਲੋਕ ਮਰ ਰਹੇ ਨੇ, ਇਹ ਉੱਥੇ ਬੈਠਾ ਉਹ ਸ਼ਕਲ ਨਹੀਂ ਦਿਖਾ ਰਿਹਾ। ਹੁਣ ਤੁਹਾਨੂੰ ਨਾ ਇਹ ਨਜ਼ਰ ਆਉਂਦਾ ਕਿਤੇ ਨਾ ਉਹ ਗੈਂਡੇ ਦਾ ਬੱਚਾ ਅਮਿਤ ਸ਼ਾਹ ਜਿਹੜਾ ਰੋਜ਼ ਬੈਠਾ ਉੱਥੋਂ ਨਫ਼ਰਤ ਫੈਲਾ ਰਿਹਾ ਹੁੰਦਾ ਸੀ। ਔਰ ਹੁਣ ਇਹ ਜਿਹੜਾ ਹੈ ਇਹ ਰਿਵਿਊ ਕਰ ਰਿਹਾ ਕਿ ਵੀ ਕੀ ਹੈ। ਔਰ ਈਵਨ ਇਹ ਨਹੀਂ ਹੈ, ਅਦਾਲਤਾਂ ਥੋੜ੍ਹੀਆਂ ਜਿਹੀਆਂ ਪ੍ਰੋਐਕਟਿਵ ਨਜ਼ਰ ਆਈਆਂ। ਜਿਵੇਂ ਬੰਬੇ ਦੇ ਹਾਈ ਕੋਰਟ ਨੇ ਅੱਜ ਕਿਹਾ could have saved many lives with door-to-door vaccination, ਬੰਬੇ ਹਾਈ ਕੋਰਟ, ਕਿ ਭਾਈ ਆ ਜਿਹੜੇ ਲੱਖਾਂ ਲੋਕ ਮਰ ਰਹੇ ਨੇ, ਜੇ ਜਿਹੜੀ ਆ ਡੋਰ ਟੂ ਡੋਰ ਮੈਡੀਕੇਸ਼ਨ ਦਿੱਤੀ ਹੁੰਦੀ, ਵੈਕਸੀਨੇਸ਼ਨ ਦਿੱਤੀ ਹੁੰਦੀ ਤਾਂ ਇਹ ਜਾਨਾਂ ਬਚ ਸਕਦੀਆਂ ਸੀ। ਔਰ ਹੁਣ ਈਵਨ ਜਿਹੜੀ ਵੈਕਸੀਨ ਦੇ ਰਹੇ ਨੇ, ਅੱਧੀ ਕੁ ਦੇ ਕੇ ਸਟੇਟਾਂ ਨੂੰ ਕਹਿ ਰਹੇ ਨੇ ਕਿ ਬਾਕੀ ਤੁਸੀਂ ਪੈਸੇ ਦਿਓ ਤੇ ਖਰੀਦੋ। ਔਰ ਇਹਦੇ ਤੇ ਹੀ ਅੱਜ 12 ਜਿਹੜੇ ਆਪੋਜੀਸ਼ਨ ਲੀਡਰ ਨੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਬਿਗਨ ਫ੍ਰੀ ਮਾਸ ਕੋਵਿਡ ਵੈਕਸੀਨੇਸ਼ਨ ਡਰਾਈਵ, ਰਿਪੀਲ ਫਾਰਮ ਲਾਜ਼, ਕਿ ਭਾਈ ਕਿਸਾਨ ਵੀ ਬੈਠੇ ਹੋਏ ਨੇ, ਉਹ ਕਾਨੂੰਨ ਤੋੜੋ ਔਰ ਇਹ ਫ੍ਰੀ ਦਿਓ। ਔਰ ਹੁਣ ਜਿਹੜੀ ਜੁਡੀਸ਼ਰੀ ਆਵਾਜ਼ ਚੁੱਕ ਰਹੀ ਸੀ ਮਾੜੀ ਮੋਟੀ, ਜਸਟਿਸ ਚੰਦਰਚੂੜ ਟੈਸਟ ਪੋਜ਼ਿਟਿਵ ਫਾਰ ਕੋਵਿਡ-19। ਸੁਪਰੀਮ ਕੋਰਟ ਦਾ ਮੇਨ ਜਿਹੜਾ ਜਸਟਿਸ ਹੈ ਔਰ ਜਿਹੜੇ ਬੈਂਚ ਨੇ ਬਹੁਤ ਸਾਰੇ ਫੈਸਲੇ ਪੋਜ਼ਿਟਿਵ ਦਿੱਤੇ ਹਕੂਮਤ ਦੇ ਖਿਲਾਫ, ਲੋਕਾਂ ਦੇ ਹੱਕ 'ਚ। ਉਹਨਾਂ 'ਚ ਜਸਟਿਸ ਚੰਦਰਚੂੜ ਵੀ ਰਿਹਾ। ਹੁਣ ਪਤਾ ਨਹੀਂ ਉਹ ਆਪ ਹੀ ਡਰਦਾ, ਉਹਨੂੰ ਕੋਈ ਧਮਕੀਆਂ ਦਿੱਤੀਆਂ ਨੇ ਵੀ ਮੈਂ ਵੀ ਕੋਵਿਡ-19 ਉਹ ਐਕਸਕਿਊਜ਼ ਕਰ ਰਿਹਾ ਹੈ ਜਾਂ ਸੱਚਮੁੱਚ ਹੀ ਹੋਇਆ। ਪਰ ਇਹ ਸਭ ਸ਼ੋਅ ਕਰ ਰਿਹਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਤੇ ਹੁਣ ਅਸੀਂ ਗੱਲ ਕਰੀਏ ਅਖਿਲੇਸ਼ ਯਾਦਵ ਦੇ ਰਾਈਟਅਪ ਦੀ, ਕਿਉਂਕਿ ਇਹ ਸਟੋਰੀ ਅੱਗੋਂ ਰॉयटर ਨੇ ਹੋਰ ਵੀ ਉਭਾਰੀ, ਅਸੀਂ ਜ਼ਿਕਰ ਕੀਤਾ ਸੀ। ਔਰ ਇਹ ਗੁਜਰਾਤ ਦੇ ਹਵਾਲੇ ਨਾਲ ਹੈ। ਔਰ ਦਰਸ਼ਕ ਬੇਸ਼ੱਕ ਐਨਕਾਂ ਲਾ ਕੇ ਇਸ ਤਸਵੀਰ ਨੂੰ ਦੇਖਣ ਸਕਰੀਨ ਦੇ ਉੱਤੇ ਕਿ ਕਿਵੇਂ ਗੁਜਰਾਤ ਦੇ ਇੱਕ ਗੁਰੂਕੁਲ ਦੇ ਵਿੱਚ ਪੂਰਾ ਗੋਹੇ ਦੇ ਨਾਲ ਬਾਲਟੀਆਂ 'ਚ ਗੋਹਾ ਭਰ ਕੇ ਲਿਆਂਦਾ ਜਾ ਰਿਹਾ। ਉਹਦੇ ਨਾਲ ਆਪਣਾ ਪਿੰਡਾ, ਨੰਗਾ ਪਿੰਡਾ ਜਿਹੜਾ ਉਹਨੂੰ ਮਲ ਰਹੇ ਨੇ, ਗਊ ਮੂਤਰ ਵੀ ਹੈ, ਉਹਦੇ ਨਾਲ ਨਹਾ ਰਹੇ ਨੇ। ਔਰ ਉਹਦੇ 'ਚ ਪੜ੍ਹੇ ਲਿਖੇ ਲੋਕ ਵੀ, ਔਰ ਉਹ ਕਹਿੰਦੇ ਨੇ ਕਿ ਭਾਈ ਇਹਦੇ ਨਾਲ ਸਾਡੀ ਇਮਿਊਨਿਟੀ ਜਿਹੜੀ ਹੈ, ਬਾਡੀ ਇਮਿਊਨਿਟੀ, ਉਹ ਵੱਧ ਰਹੀ ਹੈ ਔਰ ਕੋਵਿਡ-19 ਜਿਹੜਾ ਸਾਨੂੰ ਨਹੀਂ ਹੋਏਗਾ। ਔਰ
ਇਸ ਸਾਰੇ ਦੇ ਉੱਤੇ ਜਿਹੜਾ ਹੈ ਇਸ ਤਸਵੀਰ ਨੇ, ਇਹ ਤਸਵੀਰ ਰਾਇਟਰ ਨੇ ਦਿੱਤੀ, ਫਿਰ ਦੁਨੀਆ ਭਰ ਚ ਪਹੁੰਚ ਗਈ ਔਰ ਹੱਥ ਜੋੜੇ ਹੋਏ ਨੇ। ਫਿਰ ਉਸੇ ਤਰ੍ਹਾਂ ਹੀ ਉਹ ਯੋਗਾ ਦੇ ਨਾਂ ਥੱਲੇ ਡਰਾਮੇਬਾਜ਼ੀ ਵੀ ਕਰ ਰਹੇ ਨੇ। ਔਰ ਇਸ ਦੇ ਉੱਤੇ ਉਹਨੇ ਇਹ ਜਿਹੜੀ ਵੀਡੀਓ ਚਾਰੇ ਪਾਸੇ ਗਈ, ਗੁਜਰਾਤ ਮੋਦੀ ਦੀ ਆਪਣੀ ਸਟੇਟ, ਔਰ ਉਹਦੇ 'ਚ ਤੇ ਇਹਨੇ ਯਾਦਵ ਨੇ ਟਵੀਟ ਕੀਤਾ, ਸ਼ੁੱਡ ਵੀ ਕਰਾਈ ਔਰ ਲਾਫ ਓਵਰ ਦਿਸ, ਕਿ ਭਾਈ ਅਸੀਂ ਹੱਸੀਏ ਕਿ ਰੋਈਏ। ਔਰ ਉਹ ਸਾਰੇ ਦੇ ਨਾਲ ਇਹ ਉਹ ਵੀਡੀਓ ਵੀ ਅਟੈਚ ਕੀਤੀ ਗਈ ਹੈ, ਜਿਹਦੇ 'ਚ ਇਹ ਉਹਨਾਂ ਨੇ ਸ਼੍ਰੀ ਸਵਾਮੀ ਨਾਰਾਇਣਨ ਗੁਰੂਕੁਲ ਵਿਸ਼ਵ ਵਿਦਿਆਲੇ ਪ੍ਰਾਰਥੀ ਸਥਾਨ, ਜਿਹੜੇ ਜਿੱਥੇ ਲੋਕ ਜਾਂਦੇ ਨੇ, ਜਿੱਥੇ ਕਿ ਵੇਅਰ ਦੇ ਸਲੈਟ ਯੂਰਿਨ ਓਵਰ देयर ਬੋਡੀਜ਼, ਹੱਗ ਕਾਊਜ਼ ਐਂਡ ਪ੍ਰੈਕਟਿਸ ਯੋਗਾ। ਪਹਿਲਾਂ ਉਹ ਗਊ ਮੂਤਰ ਔਰ ਗੋਹੇ ਨਾਲ ਨਹਾਉਂਦੇ ਨੇ, ਫਿਰ ਗਾਵਾਂ ਨੂੰ ਜੱਫੀਆਂ ਪਾਉਂਦੇ ਨੇ, ਫਿਰ ਯੋਗਾ ਕਰਦੇ ਨੇ। ਔਰ ਇਹਦੇ 'ਚ ਉਹ ਪੂਰੀ ਵੀਡੀਓ ਦੀ ਫਿਰ ਡਿਸਕ੍ਰਿਪਸ਼ਨ ਹੈ ਕਿ ਵੀ ਹਰ ਬੰਦੇ ਨੇ ਕਿਵੇਂ ਆਪਣੇ ਆਪ ਨੂੰ ਉਹ ਗੋਹੇ ਦੇ ਨਾਲ ਨਹਾਤਾ ਹੈ। ਔਰ ਉਹਨਾਂ ਨੇ ਕਿਹਾ ਕਿ ਈਵਨ ਉਹਦੇ 'ਚ ਪੜ੍ਹੇ ਲਿਖੇ ਜਿਹੜੇ ਲੋਕ ਨੇ ਉਹ ਇੱਕ ਦੋ ਇੰਟਰਵਿਊ ਦੇ ਰਹੇ ਨੇ। ਕੋਈ ਗੌਤਮ ਮਨੀਲਾਈ ਬੋਸਾਰੀਆ, ਹੂ ਇਜ਼ ਅਸਿਸਟੈਂਟ ਮੈਨੇਜਰ ਐਟ ਏ ਫਾਰਮਾ ਫਰਮ, ਕਲੇਮਡ ਦਾ ਪ੍ਰੈਕਟਿਸ ਹੈਲਪਡ ਹਿਮ ਰਿਕਵਰ ਫਰਮ COVID-19 ਲਾਸ। ਉਹ ਕਹਿੰਦਾ ਇਹਦੇ ਨਾਲ ਹੀ ਮੇਰਾ ਕੋਵਿਡ ਠੀਕ ਹੋ ਗਿਆ ਸੀ। ਔਰ ਹਾਲਾਂਕਿ ਡਾਕਟਰਸ ਐਂਡ ਸਾਇੰਟਿਸਟ ਹੈਵ ਰਿਪੀਟਡਲੀ ਵਾਰਨਡ ਅਗੇਂਸਟ alternative treatments for COVID-19, saying that they could lead to a false sense of security and further complicate health problems। उन्होंने कहा कोई साइंटिफिक एविडेंस नहीं है। इंडियन मैडिकल एसोसीएशन ने भी किया कि भी ये जड़ा वो कहते हैं लोगों को समझना चाहिए कि ये गां का गंद एक्सक्रीटा ऑफ काउज इज बाउंड टू इनक्रीज द चांस ऑफ सम जूनोटिक और इन्फेक्शियस डिजीज स्प्रेडिंग, कि भाई ये तो कोई होर ਇਨਫੈਕਸ਼ੀਅਸ ਔਰ ਦੂਸਰੀਆਂ ਬਿਮਾਰੀਆਂ ਨੂੰ ਤੁਸੀਂ ਸੱਦਾ ਦੇ ਰਹੇ ਹੋ। ਪਰ ਦਿਲਚਸਪ ਗੱਲ ਇਹ ਹੈ ਵੀ ਕੋਈ RSS ਦੇ ਆਗੂ ਨੇ ਕਿਸੇ, ਕਿਉਂਕਿ ਉਹ ਤਾਂ ਪ੍ਰਮੋਟ ਕਰਦੇ ਰਹੇ ਨੇ। ਔਰ ਇਹ ਇਕੱਲਾ ਇਹੀ ਨਹੀਂ ਕਿ ਇਹੀ ਵੀਡੀਓ ਕਿਉਂਕਿ ਰਾਈਟਰ ਨੇ ਕੀਤਾ ਹੋ ਗਿਆ। ਯੂਪੀ ਦਾ ਇੱਕ ਸਿਟਿੰਗ MLA ਉਹ ਬੈਠਾ ਹੈ, ਉਹਦੀ ਪਤੰਜਲੀ ਦੇ ਉਹ ਜਿਹੜਾ ਫਰਾਡੀਆ ਰਾਮਦੇਵ, ਉਹਦੀ ਉਸ ਪਤੰਜਲੀ ਦੀ ਬਣੀ ਹੋਈ ਇੱਕ ਗਊ ਮੂਤਰ ਦੀ ਬੋਤਲ ਲੈ ਕੇ ਹੱਥ 'ਚ ਫੜਿਆ। ਉਹ ਲੋਕਾਂ ਨੂੰ ਹਦਾਇਤ ਕਰ ਰਿਹਾ, ਉਹ ਕਹਿੰਦਾ ਜੀ ਮਤ ਜਾਓ ਵਿਗਿਆਨੀਆਂ ਦੇ ਪਿੱਛੇ, ਆਹ ਦੇਖੋ 6 ਢੱਕਣ ਮੈਂ ਇਹਦੇ ਗਊ ਮੂਤਰ ਦੇ ਪਾਏ ਹੈ, 6 ਢੱਕਣ ਠੰਡੇ ਪਾਣੀ ਦੇ ਪਾਓ ਔਰ ਕਰੋ। ਮੈਂ ਤਾਂ ਦੇਖੋ 18 ਘੰਟੇ ਜਾਂਦਾ ਲੋਕਾਂ 'ਚ, ਮੈਂ ਤਾਂ ਠੀਕ ਇਹਦੇ ਨਾਲ ਹੋ ਸਕਦਾ, ਮੈਨੂੰ ਨਹੀਂ ਹੋਇਆ ਕਰੋਨਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਇਹਨਾਂ ਨੇ ਤਾਂ ਇਹ ਸਮਝਿਆ ਸੀ ਕਿ ਭਾਈ ਅਸੀਂ ਇਹ ਜਿਹੜੀ ਕਾਊ ਯੂਰਿਨ ਦੀ ਮਾਰਕੀਟਿੰਗ ਵੀ ਕੀਤੀ ਹੈ, ਜਿਵੇਂ ਅੱਗੇ ਗੰਗਾ ਜਲ ਵੇਚਦੇ ਸੀ ਡਲਟੀ, ਉਹ ਵੀ। ਲੇਕਿਨ ਹੁਣ ਇਹ ਜਦੋਂ ਜਿਹਨੂੰ ਕਹਿੰਦੇ ਨੇ ਪਰੇ ਦੇ ਵਿੱਚ ਇਹਨਾਂ ਦਾ ਭੇਤ ਖੁੱਲ੍ਹ ਰਿਹਾ, ਤੇ ਹੁਣ ਉਹ ਵੀ ਉੱਥੇ ਬੈਠੇ ਜਿਹੜੇ ਨੇ ਉਹ ਵੀ, ਔਰ ਬਾਹਰ ਵੀ ਜਿਹੜੇ ਮਾੜੇ ਮੋਟੇ ਰੱਖਦੇ ਨੇ ਉਹਨਾਂ ਨੂੰ ਤਾਂ ਮੇਰਾ ਖਿਆਲ ਹੈ ਵੀ ਹੁਣ ਇਹ ਜਿਹੜੀਆਂ ਖਬਰਾਂ ਜਦੋਂ ਦੁਨੀਆ 'ਚ ਹੁੰਦੀਆਂ ਨੇ, ਅਮਰੀਕਨ ਦਾ ਵਿਚਾਰੇ ਸਟ੍ਰੇਟ ਫਾਰਵਰਡ ਨੇ ਨਾ, ਉਹ ਤਾਂ ਜਦੋਂ ਕਿਸੇ ਇੰਡੀਅਨ ਦੋਸਤ ਨੂੰ ਮਿਲਣਗੇ ਹੁਣ ਕਹਿਣਗੇ ਕਿ ਆਈ ਨੋ ਵਟ ਯੂ ਟੇਕ ਇਨ ਬ੍ਰੈਕਫਾਸਟ, ਤੇ ਇਹ ਮੂੰਹ ਲੁਕਾਉਂਦੇ ਫਿਰਨਗੇ ਨੋ 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 ਆਈ ਐਮ ਨੋਟ ਦੈਟ। ਉਹਨੇ ਕਹਿਣਾ ਨੋ I know that, I read it. What is your breakfast? So ਮੈਂ ਸਮਝਦਾ ਵੀ ਇਹਨੂੰ ਕਹਿੰਦੇ ਨੇ ਕਿ ਵੀ ਇਹ ਜਿਹੜਾ ਤੁਸੀਂ ਝੂਠ ਦੇ ਉੱਤੇ ਕੁਝ ਖੜਾ ਕਰਦੇ ਹੋ, ਉਹ ਹੈ ਵੀ ਪਾਜ ਮਲਮਾ ਲੈ ਗਿਆ ਔਰ ਸੱਚ ਸਾਹਮਣੇ ਆ ਗਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।